आदाब ते सत श्री अकाल। तुसीं जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नैटवर्क ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪ੍ਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ ਔਰ ਬੜਾ ਨਿੱਘਾ ਜਿਹਾ ਸਵਾਗਤ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 18 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 19 ਮਾਰਚ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ डिजिटल प्लेटफॉर्म जिन्हां च पंजाबी रेडियो यूएसए दा फेसबुक है, यूट्यूब है, इंस्टाग्राम है, ਉਹਦੇ ਤੇ ਵੀ ਵੇਖ ਸਕਦੇ ਹੋ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ਪਾਕਿਸਤਾਨ ਅਫਗਾਨਿਸਤਾਨ ਦਾ ਈਦ ਮੌਕੇ ਲੜਾਈ ਰੋਕਣ ਦਾ ਐਲਾਨ। ਕੀ ਜਾਣਕਾਰੀ ਮਸੂਦ? ਦੋਵੇਂ ਪਾਸੇ ਸਾਂਝਾ ਐਲਾਨ ਹੋਇਆ ਜੀ ਔਰ ਇਹ ਕੋਸ਼ਿਸ਼ਾਂ ਕੀਤੀਆਂ ਤੁਰਕੀਆ ਨੇ, ਇਹ ਕੋਸ਼ਿਸ਼ਾਂ ਕੀਤੀਆਂ ਕਤਰ ਨੇ, ਇਹ ਕੋਸ਼ਿਸ਼ਾਂ ਕੀਤੀਆਂ ਸਾਊਦੀ ਅਰਬੀਆ ਨੇ ਔਰ ਸਾਊਦੀਆ ਨੇ। ਪਾਕਿਸਤਾਨ ਔਰ ਅਫਗਾਨਿਸਤਾਨ ਦੋਵੇਂ ਧਿਰਾਂ ਨੂੰ ਉਹਨਾਂ ਨੇ ਸਮਝਾਇਆ ਕਿ ਰੋਜ਼ਿਆਂ ਦਾ ਮਹੀਨਾ ਹੈ ਜਿਹੜਾ ਕਿ ਬੜਾ ਪਾਕ ਪਵਿੱਤਰ ਮਹੀਨਾ ਮੁਸਲਮਾਨਾਂ ਦਾ ਔਰ ਇਹਦੇ ਵਿੱਚ ਕਤਲ ਵਗੈਰਾ ਤਾਂ ਜਿਹੜੀ ਨਹੀਂ ਕਰੀਦੀ। ਪਾਕਿਸਤਾਨ ਕਹਿੰਦਾ ਕਿ ਜੀ ਉਧਰੋਂ ਹਮਲੇ ਹੋਣ ਦੇ, ਅਸੀਂ ਤੇ ਉਹ ਤਾਂ ਜਵਾਬ ਦੇਣ ਦੇ ਆ। ਅਫਗਾਨੀ ਨੇ ਜਿਹੜੇ ਉਹ ਇਸ ਗੱਲ ਨੂੰ ਮੰਨਦੇ ਨਹੀਂ ਕਿ ਜੀ ਸਾਡੀ ਧਰਤੀ ਹੈ ਜਿਹੜੀ ਉਹ ਪਾਕਿਸਤਾਨ ਤੇ ਹਮਲਿਆਂ ਲਈ ਵਰਤੀ ਜਾ ਰਹੀ ਹੈ। ਖੈਰ ਇਸ ਰੋਲੇ ਦੇ ਵਿੱਚ ਇਹ ਮਾਮਲੇ ਨੇ ਜਿਹੜੇ ਇਹ ਫਰਵਰੀ ਮਹੀਨੇ ਤੋਂ, ਰੋਜ਼ਿਆਂ ਦੇ ਮਹੀਨੇ ਤੋਂ ਪਹਿਲਾਂ ਸ਼ੁਰੂ ਹੋਏ ਔਰ ਰੋਜ਼ਿਆਂ 'ਚ ਵੀ ਚੱਲ ਰਹੇ। ਤਾਜ਼ਾ ਹਮਲਿਆਂ ਤੋਂ ਬਾਅਦ ਜਿੱਥੇ ਅਫਗਾਨ ਤਾਲਿਬਾਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇੱਕ ਹਸਪਤਾਲ ਦੇ ਉੱਤੇ ਹਮਲਾ ਕਰਕੇ 408 ਹਲਾਕਤਾਂ ਜਿਹੜੀਆਂ ਉਹ ਹੋਈਆਂ ਔਰ ਪੌਣੇ 200 ਦੇ ਲਾਗੇ ਚਾਗੇ ਲੋਕ ਫੱਟਰ ਨੇ। ਉੱਥੇ ਯੂਐਨਓ ਦੀ ਰਿਪੋਰਟ ਵੀ ਸਾਹਮਣੇ ਆਈ ਹੈ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ 163 ਹਲਾਕਤਾਂ ਹੋਈਆਂ ਨੇ ਔਰ ਲਗਭਗ ਕੋਈ 100 ਦੇ ਏੜ ਗੇੜ ਨੇ ਜਿਹੜੇ ਉਹ ਲੋਕ ਫੱਟਰ ਹੋਏ ਨੇ। ਪਰ ਹਜੇ ਵੀ ਹਸਪਤਾਲ ਤੇ ਹਮਲਾ ਹੋਇਆ ਜਾਂ ਅਸਲਾ ਡੀਪੀ ਤੋਂ ਹੋਇਆ, ਇਹ ਦਾਅਵੇ ਆਪਣੇ ਥਾਂ ਮੌਜੂਦ ਨੇ। ਇਸ ਕਹਿ ਲਵੋ ਕਿ ਲੜਾਈ ਨੂੰ ਰੋਕਣ ਲਈ ਸਾਊਦੀ ਅਰਬ, ਤੁਰਕੀਆ ਔਰ ਕਤਰ ਦੀ ਇਸ ਕੋਸ਼ਿਸ਼ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਇਤਲਾਹਾਂ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮੰਤਰੀ ਨੇ ਅਤਾ ਤਾਰੜ ਹੋਣੇ, ਉਹਨਾਂ ਨੇ ਆਖਿਆ ਹੈ ਕਿ ਅੱਜ 18 ਯਾਨੀ ਪਾਕਿਸਤਾਨ 'ਚ ਹੁਣ 19 ਹੋ ਚੁੱਕੀ, 18 ਦੀ ਰਾਤ ਤੋਂ ਲੈ ਕੇ ਅਸੀਂ 23 ਤੇ 24 ਮਾਰਚ ਦੀ ਵਿਚਕਾਰਲੀ ਰਾਤ ਆ ਜਿਹੜੀ ਉਦੋਂ ਤੱਕ ਜੰਗਬੰਦੀ ਕਰ ਰਹੇ ਹਾਂ। ਪਰ ਇਸ ਦੌਰਾਨ ਜੇ ਅਫਗਾਨਿਸਤਾਨ ਵਾਲੇ ਪਾਸੇ ਕੋਈ ਹਮਲਾ ਹੋਇਆ, ਕੋਈ ਕਾਰਵਾਈ ਹੋਈ ਤੇ ਅਸੀਂ ਇਹ ਹਮਲੇ ਦੁਬਾਰਾ ਸ਼ੁਰੂ ਕਰ ਦਾਂਗੇ ਜਾਂ 에ਅਰ ਸਟ੍ਰਾਈਕਸ ਜਿਹੜੀ ਪਾਕਿਸਤਾਨ ਕਰ ਰਿਹਾ ਹੈ। ਏਦਾਂ ਹੀ ਅਫਗਾਨ ਤਾਲਿਬਾਨਾਂ ਦਾ ਜਿਹੜਾ ਤਰਜਮਾਨ ਹੈ ਜ਼ਬੀਉल्लाह ਮੁਜਾਹਿਦ, ਉਹਦੇ ਵੱਲੋਂ ਵੀ ਆਖਿਆ ਗਿਆ ਹੈ ਕਿ ਜੀ ਅਸੀਂ ਫਿਲਹਾਲ ਈਦ ਦੇ ਦਿਨਾਂ 'ਚ ਜਾਂ ਈਦ ਕਰਕੇ ਹੈ ਜਿਹੜਾ ਉਹ ਇਹਨਾਂ ਹਮਲਿਆਂ ਨੂੰ ਰੋਕ ਰਹੇ ਹਾਂ। ਉਮੀਦ ਕੀਤੀ ਜਾ ਰਹੀ ਹੈ ਕਿ ਜੀ ਪਾਕਿਸਤਾਨ 'ਚ 20 ਮਾਰਚ ਹੈ ਜਿਹੜਾ ਉਹ ਈਦ ਦਾ ਦਿਨ ਹੋਏਗਾ ਜਾਂ 21 ਮਾਰਚ ਹੈ ਜਿਹੜਾ ਇਹ ਚੰਨ ਦਿਸਣ ਦੇ ਉੱਤੇ ਹੈ। ਸਾਊਦੀ ਅਰਬ 'ਚ ਤੇ ਚੰਨ ਨਹੀਂ ਦਿਸਿਆ ਤੇ ਇਹ ਈਦ ਕਾਰਨ ਦੋਵੇਂ ਮੁਲਕ ਨੇ ਜਿਹੜੇ ਉਹ ਲੜਾਈ ਦੇ ਉੱਤੇ ਰੁਕੇ ਨੇ। ਦੁਆ ਤੇ ਇਹ ਹੈ ਕਿ ਲੜਾਈ ਕਿਸੇ ਪਾਸੇ ਵੀ ਮਾਫਕ ਨਹੀਂ ਗਈ ਹੈ, ਦੋਵੇਂ ਧਿਰਾਂ ਕਿਸੇ ਗੱਲ ਦੇ ਉੱਤੇ ਪਹੁੰਚ ਜਾਣ ਔਰ ਉਸ ਤੋਂ ਬਾਅਦ ਇਹ ਲੜਾਈ ਹੈ ਜਿਹੜੀ ਇਹ ਪੱਕੀ ਰੁਕ ਜਾਵੇ। ਔਰ ਪਾਕਿਸਤਾਨ ਦਾ ਅਗਰ ਅਸੀਂ ਜਗਰਾਫੀਆ ਵੇਖੀਏ ਤੇ ਉਹ ਕਾਬਲ ਕੰਧਾਰ ਅਫਗਾਨਿਸਤਾਨ ਤੋਂ ਲੈ ਕੇ ਜਿੰਨੀ ਅਰਬ ਪੱਟੀ ਹੈ ਜਿਹੜੀ ਉਹ ਇਸ ਵੇਲੇ ਜੰਗ ਜਾਂ ਲੜਾਈ ਦੀ ਅੱਗ ਦੇ ਵਿੱਚ ਸੜਨ ਰਹੀ ਹੈ ਔਰ ਅਮਨ ਔਰ ਪੀਸ ਹੈ ਜਿਹੜਾ ਇਹੋ ਹੀ ਦੁਨੀਆ ਦੇ ਉੱਤੇ ਸ਼ਾਂਤੀ ਦਾ ਇੱਕ ਹੱਲ ਹੈ ਜੀ। ਇਮਰਾਨ ਖਾਨ ਦਾ ਜੇਲ੍ਹ 'ਚ ਮੈਡੀਕਲ ਚੈੱਕਅਪ ਹੋਇਆ ਹੈ ਤੇ ਨਾਲ ਹੀ ਸਰਕਾਰ ਦਾ ਈਦ ਮੌਕੇ ਪੁੱਤਰਾਂ ਨਾਲ ਟੈਲੀਫੋਨਿਕ ਗੱਲਬਾਤ ਕਰਾਉਣ ਦਾ ਵੀ ਐਲਾਨ ਹੈ। ਜੀ ਇਹ ਅਲ ਸ਼ਿਫਾ ਆਈ ਟਰਸਟ ਹਸਪਤਾਲ ਹੈ। ਡਾਕਟਰ ਨਦੀਮ ਨੇ ਔਰ ਉਹਨਾਂ ਦੀ ਟੀਮ ਉਹਨਾਂ ਨੇ ਅਡਿਆਲਾ ਜੇਲ੍ਹ 'ਚ ਜਾ ਕੇ, ਕਿਉਂਕਿ ਅੱਗੇ ਹੁਣ ਛੁੱਟੀਆਂ ਜਦੋਂ ਆ ਜਾਣੀਆਂ ਨਾ ਤੇ ਫਿਰ ਹਸਪਤਾਲਾਂ 'ਚ ਅਮਲਾ ਸਿਰਫ ਐਮਰਜੈਂਸੀ ਕੇਸਾਂ ਨੂੰ ਵੇਖਣ ਵਾਸਤੇ ਰਹਿ ਜਾਏਗਾ। ਸਮਝ ਲਓ ਕਿ ਛੁੱਟੀਆਂ ਦੇ ਦਿਨਾਂ ਦੇ ਵਿੱਚ ਹਰ ਪਾਸੇ ਹੁਣ ਮਾਮਲੇ ਨੇ ਜਿਹੜੇ ਉਹ ਠੱਪ ਹੋਣ ਲੱਗੇ ਆ। ਉਸ ਤੋਂ ਪਹਿਲਾਂ ਇੱਕ ਚੈੱਕਅਪ ਜਿਹੜਾ ਇਹ ਇਮਰਾਨ ਖਾਨ ਦਾ ਹੋਇਆ ਜੇਲ੍ਹ ਦੇ ਵਿੱਚ ਔਰ ਇਹ ਚੈੱਕਅਪ ਤੋਂ ਬਾਅਦ ਰਿਪੋਰਟ ਆ ਜਿਹੜੀ ਉਹ ਡਿਪਟੀ ਕਮਿਸ਼ਨਰ ਰਾਵਲਪਿੰਡੀ ਨੂੰ ਦੇ ਦਿੱਤੀ ਗਈ ਹੈ, ਜਿਹੜੇ ਅੱਗੇ ਫੈਡਰਲ ਸਰਕਾਰ ਨੂੰ ਜਾਂ ਬਾਕੀ ਸਰਕਾਰੀ ਜ਼ਰੀਏ ਨੇ ਜਿਹੜੇ ਉਹਨਾਂ ਨੂੰ ਭੇਜਣਗੇ। ਹਸਪਤਾਲ ਦੇ ਡਾਕਟਰ ਆਰਫ ਹੋਣੇ ਵੀ ਇਸ ਟੀਮ ਦਾ ਹਿੱਸਾ ਸਨ ਜਿਨ੍ਹਾਂ ਨੇ ਇਮਰਾਨ ਖਾਨ ਦੀਆਂ ਅੱਖਾਂ ਦਾ ਇਹ ਚੈੱਕਅਪ ਆ ਜਿਹੜਾ ਉਹ ਕੀਤਾ ਆ ਔਰ ਉਸ ਤੋਂ ਬਾਅਦ ਰਿਪੋਰਟ ਹੁਣ ਤੱਕ ਦੀਆਂ ਇਤਲਾਹਾਂ ਮੁਜਬ ਕਮਿਸ਼ਨਰ ਇਸਲਾਮਾਬਾਦ ਤੱਕ ਅੱਪੜ ਚੁੱਕੀ ਹੈ। ਨਾਲ ਹੀ ਪਾਕਿਸਤਾਨ ਦੇ ਜਿਹੜੇ ਇਤਲਾਹਾਂ ਤੇ ਬ੍ਰਾਡਕਾਸਟਿੰਗ ਦੇ ਵਜ਼ੀਰ ਨੇ ਅਤਾ ਤਾਰੜ, ਉਹਨਾਂ ਦਾ ਇਹ ਆਖਣਾ ਹੈ ਕਿ ਈਦ ਮੌਕੇ ਇਮਰਾਨ ਖਾਨ ਦੀ ਉਹਨਾਂ ਦੇ ਪੁੱਤਰਾਂ ਦੇ ਨਾਲ ਟੈਲੀਫੋਨਿਕ ਗੱਲਬਾਤ ਹੈ ਜਿਹੜੀ ਉਹ ਕਰਵਾਈ ਜਾਏਗੀ। ਇਹ ਗੱਲਬਾਤ ਦਾ ਦੌਰਾਨੀਆ ਕੀ ਹੋਏਗਾ, ਇਹ ਗੱਲਬਾਤ ਹੈ ਜਿਹੜੀ ਇਹ ਕਿੰਨੀ ਲੰਮੀ ਹੋਏਗੀ, ਇਸ ਬਾਰੇ ਉਹਨਾਂ ਤਫਸੀਲ ਨਹੀਂ ਦੱਸੀ। ਪਰ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਕਿ ਇਮਰਾਨ ਖਾਨ ਦੇ ਪੁੱਤਰ ਪਾਕਿਸਤਾਨ ਆ ਕੇ ਆਪਣੇ ਪਿਓ ਨੂੰ ਮਿਲਣਾ ਚਾਹੁੰਦੇ ਨੇ, ਪਾਕਿਸਤਾਨੀ ਸਰਕਾਰ ਕਿਉਂ ਨਹੀਂ ਵੀਜ਼ੇ ਦੇ ਰਹੀ? ਤੇ ਉਹਨਾਂ ਆਖਿਆ ਜਦੋਂ ਉਹਨਾਂ ਦੇ ਕੋਲ ਪਾਕਿਸਤਾਨ ਦਾ ਸ਼ਨਾਖਤੀ ਕਾਰਡ ਹੈ ਤੇ ਫਿਰ ਉਹਨਾਂ ਨੂੰ ਵੀਜ਼ਿਆਂ ਦੀ ਕੀ ਲੋੜ? ਜਾਂ ਤੇ ਉਹ ਪਾਕਿਸਤਾਨੀ ਸਿਟੀਜ਼ਨਸ਼ਿਪ ਛੱਡ ਦੇਣ, ਉਹ ਕਾਰਡ ਮੋੜ ਦੇਣ ਔਰ ਸਿਰਫ ਬਰਤਾਨਵੀ ਸ਼ਹਿਰੀਅਤ ਹੈ ਜਿਹੜੀ ਉਹ ਰੱਖਣ ਜਾਂ ਨਾਗਰਿਕਤਾ ਰੱਖਣ, ਤੇ ਫਿਰ ਤੇ ਵੀਜ਼ੇ ਦੇਣ ਨਾ ਦੇਣ ਦਾ ਰੌਲਾ ਬਣਦਾ ਆ। ਤੇ ਜਦੋਂ ਉਹਨਾਂ ਕੋਲ ਡੂਅਲ ਨੈਸ਼ਨੈਲਿਟੀ ਹੈ ਤੇ ਫਿਰ ਉਹਦੇ ਤਹਿਤ ਪਾਕਿਸਤਾਨ ਆਉਣ ਵਾਸਤੇ ਉਹਨਾਂ ਨੂੰ ਵੀਜ਼ਿਆਂ ਦੀ ਲੋੜ ਨਹੀਂ ਹੈ। ਜਦ ਕਿ
ਇਮਰਾਨ ਖਾਨ ਦੇ ਪੁੱਤਰ ਔਰ ਇਮਰਾਨ ਖਾਨ ਦੀ ਪਹਿਲੀ ਘਰ ਵਾਲੀ ਜਮਾਇਮਾ ਸਮਿਥ ਨੇ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਇਹ ਹਕੂਮਤ ਵੱਲੋਂ ਇੱਕ ਅੜੀ ਹੈ ਕਿ ਇਹਦੇ ਪੁੱਤਰ ਪਾਕਿਸਤਾਨੀ ਸ਼ਨਾਖਤੀ ਕਾਰਡ ਤੇ ਪਾਕਿਸਤਾਨ ਆਉਣ, ਉਹਨਾਂ ਦੇ ਉੱਤੇ ਪਾਕਿਸਤਾਨੀ ਕਾਨੂੰਨ ਲਾਗੂ ਹੋਵੇ, ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਪਿਓ ਤਰ੍ਹਾਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਏ ਜਾਂ ਉਹਨਾਂ ਦੇ ਉੱਤੇ ਮਾਰ ਕੁਟਾਈ ਜਲਸਿਆਂ ਜੋ ਮਾਮਲੇ ਹੋਏ ਉਹ ਹੋਣ। ਜਦੋਂ ਉਹ ਇੱਕ ਫਾਰਨਰ ਸ਼ਹਿਰੀ ਹੋਣਗੇ, ਬਰਤਾਨਵੀ ਸ਼ਹਿਰੀ ਹੋਣਗੇ ਤੇ ਫਿਰ ਪਾਕਿਸਤਾਨੀ ਕਾਨੂੰਨ ਨਾਲ ਜਿਹੜਾ ਉਹ ਉਹਨਾਂ ਤੇ ਲਾਗੂ ਨਹੀਂ ਹੋਏਗਾ। ਉਹਨਾਂ ਦੀ ਕਿਉਂਕਿ ਹੁਣ ਡੂਅਲ ਨੈਸ਼ਨੈਲਿਟੀ ਹੈ, ਜਿਹਦੇ ਤੋਂ ਪਾਕਿਸਤਾਨੀ ਸਰਕਾਰ ਹੈ ਜਿਹੜੀ ਬਲੈਕਮੇਲ ਕਹਿ ਲਵੋ ਜਾਂ ਅੜੀ ਤੇ ਅੜੀ ਹੈ ਜਾਂ ਆਪਣੀ ਗੱਲ ਕਹਿ ਰਹੀ ਹੈ ਕਿ ਜੀ ਉਹ ਪਾਕਿਸਤਾਨੀ ਸ਼ਹਿਰੀ ਨੇ ਉਹ ਹੋਣ ਜਾਂ ਬਰਤਾਨਵੀ ਸ਼ਹਿਰੀ ਛੱਡਣ ਜਾਂ ਪਾਕਿਸਤਾਨੀ ਸ਼ਹਿਰੀਅਤ ਹੈ ਜਿਹੜੀ ਜਾਂ ਨਾਗਰਿਕਤਾ ਛੱਡਣ ਤੇ ਫਿਰ ਵੀਜ਼ੇ ਦਾ ਤੁਕ ਬਣਦਾ, ਅਦਰਵਾਈਜ਼ ਉਹ ਪਾਕਿਸਤਾਨ ਆ ਸਕਦੇ ਨੇ, ਬੂਹੇ ਖੁੱਲੇ ਨੇ। ਇਹ ਸਰਕਾਰ ਦਾ ਕਹਿਣਾ ਹੈ। ਦੂਸਰੇ ਪਾਸੇ ਉਹਨਾਂ ਦਾ ਇਹ ਹੈ ਕਿ ਸਰਕਾਰ ਇਸ ਕਰਕੇ ਕਹਿ ਰਹੀ ਹੈ ਕਿ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਝੂਠੇ ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਸੁੱਟਿਆ ਜਾਏ ਜਾਂ ਇਹਨਾਂ ਤੇ ਤਸ਼ੱਦਦ ਕੀਤਾ ਜਾਏ ਔਰ ਸਾਡੇ ਖਾਨਦਾਨ ਨੂੰ ਹੋਰ ਤਕਲੀਫ ਪੜਾਈ ਜਾਏ। ਇਹ ਜਿਹੜਾ ਇਹ ਮਾਮਲਾ ਜੀ ਸਾਹਮਣੇ ਆਇਆ ਜੀ। ਸੱਕੇ ਪਿਓ ਨੇ 5 ਬੱਚੇ ਤੇ ਘਰਵਾਲੀ ਨੂੰ ਸਿਰ 'ਚ ਕੁਹਾੜੀ ਦੇ ਵਾਰ ਕਰਕੇ ਕਤਲ ਕਰ ਦਿੱਤਾ ਤੇ ਆਪ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਦੋਂ ਪਹਿਲੇ ਇਦਾਂ ਦੀਆਂ ਖਬਰਾਂ ਕਿਉਂ ਆ ਰਹੀਆਂ ਨੇ ਮਸੂਦ? ਇਹ ਸਰਗੋਦੇ ਸ਼ਹਿਰ ਦੇ ਵਿੱਚ ਬੜਾ ਦਰਦਨਾਕ ਮਾਮਲਾ ਜਿਹੜਾ ਵਾਪਰਿਆ ਔਰ ਪ੍ਰਵੀਨ ਨੇ ਜਿਹੜੀ ਇਤਲਾਹ ਆਪਣੀ ਹੈ ਜਾਂ ਪੁਲਿਸ ਜ਼ਰੀਆ ਨੇ ਮੁੱਢਲੀ ਇਤਲਾਹ ਦੱਸੀ ਹੈ, ਇਸ ਬੰਦੇ ਨੂੰ ਆਪਣੀ 14-15 ਸਾਲ ਦੀ ਧੀ ਔਰ ਆਪਣੀ ਘਰ ਵਾਲੀ ਦੇ ਚਾਲ ਚੱਲਣ ਦੇ ਉੱਤੇ ਸ਼ੱਕ ਸੀਗਾ। ਬੜੇ ਚਿਰ ਤੋਂ ਇਹ ਮਾਮਲੇ ਚੱਲਣ ਦੇ ਸੀਗੇ। ਇੱਕ ਦਿਨ ਇਹ ਆਇਆ ਹੈ ਤੇ ਆ ਕੇ ਘਰ ਇਹਨੇ ਪਹਿਲਾਂ ਰਾਤ ਸੁੱਤਿਆਂ ਘਰ ਵਾਲੀ ਹੈ ਜਿਹੜੀ ਉਹਨੂੰ ਕੁਹਾੜੀ ਦੇ ਵਾਰ ਕਰਕੇ ਕਤਲ ਕੀਤਾ ਹੈ। ਫਿਰ ਉਸ ਤੋਂ ਬਾਅਦ ਇਹਨੇ ਆਪਣੇ ਬੱਚੇ 5 ਬੱਚੇ ਸਨ ਇਹਦੇ ਔਰ ਕੰਧ ਦੇ ਉੱਤੇ ਉਹਨਾਂ ਨੇ ਲਵ ਯੂ ਪਾਪਾ ਜਾਨ ਲਿਖਿਆ ਹੋਇਆ ਹੈ। ਬੜੀ ਦਰਦਨਾਕ ਜੀ ਤਸਵੀਰ ਹੈ ਜਿਹੜੀ ਉਹ ਵੇਖ ਕੇ ਤੇ ਥੱਲੇ ਲਾਸ਼ਾਂ ਔਰ ਲਹੂ ਲੁਹਾਨ ਸਭ ਕੁਝ ਵੇਖਿਆ ਨਹੀਂ ਜਾਂਦਾ ਉਹ ਸਭ ਕੁਝ। ਉਹਨਾਂ ਬੱਚਿਆਂ ਨੂੰ ਨੇ ਕਤਲ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਵਿੱਚ 4 ਮਹੀਨਿਆਂ ਦਾ ਵੀ ਇੱਕ ਬੱਚਾ ਸੀਗਾ ਜਿਹਨੂੰ ਇਹਨੇ ਬੇਦਰਦੀ ਦੇ ਨਾਲ ਕਤਲ ਕੀਤਾ। ਜਦੋਂ ਕਤਲ ਕੀਤਾ ਤੇ ਉਸ ਤੋਂ ਬਾਅਦ ਇਹਨੇ ਆਪਣੇ ਗਲ ਦੇ ਉੱਤੇ ਛੁਰੀ ਮਾਰ ਕੇ ਤੇ ਆਪਣਾ ਆਪ ਵੱਢ ਲਿਆ। ਇਹ ਤੜਫਣ ਡਿਆ ਸੀਗਾ, ਜੇ ਕੋਈ ਦੇਰ ਸਵੇਰ ਹੁੰਦੀ ਤੇ ਸ਼ਾਇਦ ਇਹ ਵੀ ਮਰ ਜਾਂਦਾ। ਇਹਨੂੰ ਚੁੱਕ ਕੇ ਹਸਪਤਾਲ ਅਪੜਾਇਆ ਗਿਆ ਜਿੱਥੇ ਸੁਣਿਆ ਕਿ ਹੁਣ ਇਹਦੀ ਹਾਲਤ ਖਤਰੇ ਤੋਂ ਬਾਹਰ ਆ। ਮਾਰੀ ਜਾਣ ਵਾਲੀ ਜਿਹੜੀ ਇਹਦੀ ਘਰ ਵਾਲੀ ਹੈ ਜਾਂ ਇਹਦੇ ਸਾਲੇ ਨੇ ਜਿਹੜੇ ਉਹਨਾਂ ਨੇ ਇਹਦੇ ਉੱਤੇ ਪਰਚਾ ਕਰਾਇਆ ਹੈ। ਇਹ ਕਹਿ ਲਵੋ ਕਿ ਚੋਰੇ 5ਵੇਂ ਜਿੰਨੇ ਵੀ ਕਤਲ ਹੋਏ ਨੇ ਉਹਨਾਂ ਦਾ ਔਰ ਆਖਿਆ ਕਿ ਮੀਆਂ ਬੀਵੀ ਝਗੜਦੇ ਰਹਿੰਦੇ ਸਨ। ਉਹ ਮੌਕੇ ਤੇ ਗਵਾਹ ਬਣ ਗਏ ਨੇ। ਇਲਾਕੇ ਦੇ ਲੋਕਾਂ ਦਾ ਆਖਣਾ ਕਿ ਉਹ ਮੌਕੇ ਤੇ ਨਹੀਂ ਸੀਗੇ, ਪਰ ਇੱਕ ਭਰਾ ਦਾ ਕਹਿਣਾ ਕਿ ਅਸੀਂ ਭੈਣ ਨੂੰ ਈਦ ਦੇਣ ਗਏ ਸਾਂ, ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ, ਕੋਈ ਆਂਢ ਗੁਆਂਢ ਨਹੀਂ ਸੀਗਾ ਆਇਆ। ਅਸੀਂ ਰੌਲਾ ਪਾ ਕੇ ਲੋਕਾਂ ਨੂੰ ਇਕੱਠਿਆਂ ਕੀਤਾ, ਅਸੀਂ ਕੰਧ ਟੱਪ ਕੇ ਅੰਦਰ ਗਏ, ਪਰ ਉਦੋਂ ਤੱਕ ਇਹਨੇ ਸਾਰੇ ਕਤਲ ਕਰ ਦਿੱਤੇ ਸਨ। ਅਸੀਂ ਇਹ ਸਭ ਕੁਝ ਆਪਣੇ ਕੰਨੀ ਸੁਣਿਆ ਔਰ ਅੱਖੀ ਵੇਖਿਆ। ਆਖਿਆ ਜਾ ਰਿਹਾ ਕਿ ਇਹ ਮੁਕੱਦਮੇ ਦੇ ਇੰਦਰਾਜ ਦੀ ਦਰਖਾਸਤ ਇਸ ਕਰਕੇ ਦਿੱਤੀ ਗਈ ਕਿ ਮੁਕੱਦਮਾ ਜ਼ਰਾ ਤਗੜਾ ਹੋਵੇ ਔਰ ਆਈ ਵਿਟਨੈਸ ਆ ਜਿਹੜਾ ਉਹ ਸਾਹਮਣੇ ਆ ਜਾਵੇ, ਤਾਂ ਜੇ ਇਸ ਬੰਦੇ ਨੂੰ ਗਵਾਹ ਨਹੀਂ ਨਾ ਲੱਭਦੇ ਕੇਸ ਕਮਜ਼ੋਰ ਹੋ ਜਾਂਦਾ ਹੈ ਔਰ ਅਗਲਾ ਬੰਦਾ ਜਿਹੜਾ ਉਹ ਰਿਹਾ ਹੋ ਜਾਂਦਾ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਇਹ ਕੀਤੇ, ਪਰ ਉਹ ਜਿਹੜੇ 6 ਲੋਕ ਮਰ ਗਏ ਨੇ ਉਹ ਤੇ ਵਾਪਸ ਨਹੀਂ ਆਉਣ ਲੱਗੇ। ਔਰ ਇੱਥੋਂ ਤੁਸੀਂ ਇਹ ਵੇਖ ਲਵੋ ਕਿ ਲੋਕ ਨੇ ਜਿਹੜੇ ਉਹ ਕਿੱਡੇ ਦਬਾਅ ਦੇ ਵਿੱਚ ਜ਼ਿੰਦਗੀ ਜਿਹੜੀ ਉਹ ਕੱਟਣ ਦੇ ਨੇ ਜੀ। ਗੈਲਪ ਸਰਵੇ ਇਹ ਦੱਸ ਰਿਹਾ ਹੈ ਕਿ ਈਰਾਨ ਜੰਗ ਕਾਰਨ ਪਾਕਿਸਤਾਨ ਦੀਆਂ ਪਰਵਾਜ਼ਾਂ ਅੱਧੀਆਂ ਰਹਿ ਗਈਆਂ ਜੀ। ਇਹ ਇੰਟਰਨੈਸ਼ਨਲ ਪਰਵਾਜ਼ਾਂ ਹੀ ਨਹੀਂ, ਜਿਹੜੀਆਂ ਲੋਕਲ ਪਰਵਾਜ਼ਾਂ ਸਨ ਪ੍ਰਵੀਨ, ਉਹਦੇ ਵਿੱਚ ਵੀ ਫਰਕ ਆਇਆ ਹੈ। ਔਰ ਇੰਟਰਨੈਸ਼ਨਲ ਪਰਵਾਜ਼ਾਂ ਤੇ ਜ਼ਾਹਿਰ ਹੈ ਕਿ ਈਰਾਨ ਜੰਗ ਕਾਰਨ ਜਿਹੜੀਆਂ ਉਡਾਰੂ ਹੱਦਾਂ ਨੇ ਉਹ ਖਤਰੇ ਤੋਂ ਖਾਲੀ ਨਹੀਂ ਹੈ। ਜਿੱਥੇ ਪੂਰਾ ਗਲਫ ਜਿਹੜਾ ਉੱਥੇ ਕੋਈ ਸ਼ੈ ਨਹੀਂ ਉੱਡਣ ਡਈ, ਰਾਹ ਵਲਾ ਕੇ ਬਾਕੀ 에ਅਰਲਾਈਨਸ ਨੇ ਜਿਹੜੀਆਂ ਆਪਣਾ ਆਪਰੇਸ਼ਨ ਚਲਾ ਰਹੀਆਂ ਔਰ ਇਸ ਪਾਸੇ ਦਾ ਜਿਹੜਾ ਕਹਿੰਦੇ ਨੇ ਕਿ 에ਅਰ ਟ੍ਰੈਫਿਕ ਉਹ ਘਟ ਕੇ ਰਹਿ ਗਈ ਹੈ ਉਧਰ। ਉਸ ਤੋਂ ਬਾਅਦ ਪਾਕਿਸਤਾਨ ਔਰ ਭਾਰਤ ਇਹਨਾਂ ਦੋਹਾਂ ਨੇ ਮਈ ਦੀ ਲੜਾਈ ਤੋਂ ਬਾਅਦ ਆਪਸੀ ਸਿੱਡਿਆਂ ਕਾਰਨ ਇੱਕ ਦੂਜੇ ਵਾਸਤੇ ਆਪਣੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹਨਾਂ ਨੂੰ ਵਰਤਣਾ ਬੰਦ ਕੀਤਾ ਹੋਇਆ ਹੈ। ਪਾਕਿਸਤਾਨ ਨੇ ਉਸ ਬੰਦਸ਼ ਦੇ ਵਿੱਚ 1 ਮਹੀਨੇ ਦਾ ਹੋਰ ਵਾਅਦਾ ਕਰ ਦਿੱਤਾ ਹੈ। ਭਾਰਤ ਵਾਲੇ ਪਾਸਿਓਂ ਤੇ ਵਾਅਦੇ ਦਾ ਆਪਣਾ ਤਰੀਕਾ ਹੈ, ਪਾਕਿਸਤਾਨ ਵਾਲੇ ਪਾਸਿਓਂ ਹਰ ਮਹੀਨੇ ਅਨਾਉਂਸ ਕੀਤਾ ਜਾਂਦਾ ਕਿ ਜੀ ਅਸੀਂ ਇਹਦੇ 'ਚ ਵਾਅਦਾ ਕਰ ਰਹੇ ਹਾਂ, ਅਸੀਂ ਇਹ 1 ਮਹੀਨੇ ਲਈ ਹੋਰ ਬੰਦ ਕਰ ਰਹੇ, ਮਹੀਨੇ ਦੀ ਐਕਸਟੈਂਸ਼ਨ ਦੇ ਰਹੇ। ਇਹ ਵੀ ਕਾਰਨ ਹੈ ਕਿ ਜੇ ਇਹ ਰਾਹਦਾਰੀ ਦੋਵੇਂ ਮੁਲਕਾਂ ਦੀ ਖੁੱਲੀ ਹੁੰਦੀ ਤੇ ਮੇਰਾ ਖਿਆਲ ਹੈ ਕਿ ਦੋਵੇਂ ਮੁਲਕਾਂ ਦੀਆਂ 에ਅਰਲਾਈਨਸ ਨੇ ਜਿਹੜੀਆਂ ਉਹਨਾਂ ਨੂੰ ਕੁਛ ਨਾ ਕੁਛ ਸਾਹ ਲੈਣ ਦਾ ਮੌਕਾ ਲੱਭਦਾ। ਗੋ ਕਿ ਇਸ ਏਰੀਆ ਦੇ ਵਿੱਚ 에ਅਰ ਟਰੈਵਲਿੰਗ ਹੈ ਜਿਹੜੀ ਉਹ ਬਿਲਕੁਲ ਕਹਿੰਦੇ ਨੇ ਕਿ ਉਹਦਾ ਪੱਠਾ ਜਿਹੜਾ ਉਹ ਬਹਿ ਗਿਆ। ਇਹਦੇ ਨਾਲ ਲੋਕਲ ਜਿਹੜੀਆਂ ਉਡਾਨਾਂ ਨੇ ਉਹਨਾਂ ਦੇ ਵਿੱਚ ਵੀ ਕਮੀ ਆਈ ਹੈ, ਘਾਟਾ ਆਇਆ ਹੈ ਔਰ ਗੈਲਪ ਸਰਵੇ ਦੱਸਦਾ ਹੈ ਕਿ ਉਹਦੀ ਵਜ੍ਹਾ ਇਹ ਹੈ ਕਿ ਪੈਟਰੋਲ ਦੇ ਮੁੱਲ ਵਧਣ ਕਾਰਨ ਕਿਰਾਏ ਵੱਧ ਗਏ ਨੇ ਔਰ ਕਿਰਾਇਆਂ ਦੇ ਵਧਣ ਕਾਰਨ ਲੋਕਾਂ ਨੇ ਹਵਾਈ ਜਹਾਜ਼ ਦੇ ਸਫ਼ਰ ਦੀ ਬਜਾਏ ਇਹ ਫੈਸਲਾ ਕੀਤਾ ਕਿ ਅਸੀਂ ਬਾਈ ਰੋਡ ਸਫ਼ਰ ਆ ਜਿਹੜਾ ਉਹ ਕਰਨੇ ਆ। ਹੁਣ ਦੂਸਰੇ ਪਾਸੇ ਇੱਕ ਖਬਰ ਹੋਰ ਵੀ ਪੰਜਾਬ ਸਰਕਾਰ ਦੇ ਨਾਲ ਜੁੜੀ ਆਈ ਹੈ ਕਿ ਟੂਰਿਜ਼ਮ ਡਿਪਾਰਟਮੈਂਟ ਦੀਆਂ ਜਿਹੜੀਆਂ ਬੱਸਾਂ ਪ੍ਰਵੀਨ ਖਲੋਤੀਆਂ ਸਨ ਲਾਹੌਰ ਔਰ ਰੰਕਾਰਾ ਹੋਣ ਰਹੀਆਂ ਸੀਗੀਆਂ, ਉਹਨਾਂ ਨੂੰ ਲਾਹੌਰ ਟੂ ਇਸਲਾਮਾਬਾਦ ਰੂਟ ਦੇ ਉੱਤੇ ਚਲਾ ਦਿੱਤਾ ਗਿਆ ਹੈ। ਇਸ ਵੇਲੇ ਜਦੋਂ ਪਾਕਿਸਤਾਨ 'ਚ ਰਾਵਲਪਿੰਡੀ ਇਸਲਾਮਾਬਾਦ ਦਾ ਘੱਟੋ ਘੱਟ ਟਰਾਂਸਪੋਰਟ ਦਾ ਕਿਰਾਇਆ ਹੈ ਜਿਹੜਾ ਉਹ 3000 ਰੁਪਏ ਦੇ ਏੜ ਗੇੜ ਹੈ ਆ, ਸਿਰਫ 500 ਰੁਪਏ ਤੇ ਤੁਸੀਂ ਉਹਦੇ ਤੇ ਸਫ਼ਰ ਕਰ ਸਕਦੇ ਜੇ। ਪਰ ਇਹ ਤੇਲ ਦੇ ਕਾਲ ਕੋਲੋਂ ਹੁਣ ਕੀ ਮਾਮਲੇ ਬਣਦੇ ਨੇ ਔਰ ਈਦ ਦੇ ਦਿਨਾਂ ਦੇ ਵਿੱਚ ਇਸ ਸਫ਼ਰ ਦੀ ਸਹੂਲਤ ਜਦੋਂ ਹਰ ਬੰਦਾ ਜਿਹੜਾ ਪ੍ਰਦੇਸ਼ 'ਚ ਆ ਕੇ ਕੰਮ ਕਰਨ ਡਿਆ ਉਹਨੇ ਈਦ ਤੇ ਆਪਣੇ ਘਰਾਂ ਨੂੰ ਮੁੜਨਾ ਔਰ ਅੱਜ ਤੋਂ
ਇਹ ਘਰਾਂ ਨੂੰ ਵਾਪਸੀ ਦਾ ਸਫ਼ਰ ਹੈ ਜਿਹੜਾ ਇਹ ਸ਼ਦੀਦ ਹੋ ਗਿਆ ਹੈ। ਫਰਾਈਡੇ ਦੀ ਬਹੁਤ ਘੱਟ ਹਾਜ਼ਰੀ ਰਹਿਣੀ ਹੈ ਦਫ਼ਤਰਾਂ 'ਚ। ਲੋਕਾਂ ਨੇ ਕੋਸ਼ਿਸ਼ ਕਰਨੀ ਹੈ ਕਿ ਵੀਰਵਾਰ ਜਿਹੜਾ ਉਹ ਆਪਣੇ ਘਰਾਂ 'ਚ ਅੱਪੜ ਜਾਣ ਔਰ ਉਸ ਤੋਂ ਬਾਅਦ ਈਦ ਕਰਕੇ ਹੀ ਵਾਪਸ ਹੋਣ। ਵੇਖੋ ਹੁਣ ਇਹ ਮਾਮਲੇ ਨੇ ਜਿਹੜੇ ਕਿੱਥੇ ਜਾਂਦੇ ਨੇ। ਪਰ ਗਲਪ ਸਰਵੇ ਨੇ ਇਹ ਤਸਦੀਕ ਕਰ ਦਿੱਤੀ ਹੈ ਕਿ ਨੈਸ਼ਨਲ ਔਰ ਇੰਟਰਨੈਸ਼ਨਲ ਦੋਵੇਂ ਤਰ੍ਹਾਂ ਦੀਆਂ ਫਲਾਈਟਾਂ ਨੇ ਜਿਹੜੀਆਂ ਉਹਨਾਂ 'ਚ 50% ਘਾਟਾ ਜਿਹੜਾ ਉਹ ਹੋਇਆ ਹੈ। ਲੋਕਲ ਨੇ ਜਿਹੜੇ ਉਹਨਾਂ ਦੀ ਵਜ੍ਹਾ ਜਾਂ ਕਾਰਨ ਕਿਰਾਇਆਂ ਦਾ ਵੱਧ ਜਾਣਾ ਹੈ, ਔਰ ਇੰਟਰਨੈਸ਼ਨਲ ਹੈ ਜਿਹੜਾ ਉਹ ਇੱਕ ਤਾਂ ਮੁਸਾਫਰ ਨਹੀਂ ਹੈ, ਦੂਸਰਾ ਲੋਕ ਸਫ਼ਰ ਕਰਨ ਤੋਂ ਡਰਨ ਡੇ ਨੇ, ਤੀਸਰਾ ਇਹ ਜਿਹੜਾ ਖਿੱਤਾ ਹੈ ਇੱਥੇ ਸਫ਼ਰ ਖਤਰੇ ਤੋਂ ਖਾਲੀ ਨਹੀਂ ਹੈ ਜੀ। ਚਨਿਓੜ ਸ਼ਹਿਰ 'ਚ ਲੱਖਾਂ ਦਾ ਚਾਵਲ ਚੋਰੀ ਹੋਇਆ। ਸੁਣਿਆ ਚੋਰੀ ਸੁਰੰਗ ਰਾਹੀਂ ਕੀਤੀ ਗਈ। ਇਹਦੀ ਇੰਨੀ ਚਰਚਾ ਕਿਉਂ? ਚਰਚਾ ਇਸ ਕਰਕੇ ਹੈ ਕਿ ਨਾਲ ਇੱਕ ਮਕਾਨ ਕਿਰਾਏ ਤੇ ਟੁੱਟਾ ਭੱਜਾ ਕਿਸੇ ਨੇ ਲਿਆ। ਉਸ ਤੋਂ ਬਾਅਦ ਉਹਨਾਂ ਨੇ 3 ਮਕਾਨ ਵਿੱਚ ਸਨ, ਅੱਗੇ ਵੱਡਾ ਸਾਰਾ ਚੋਲਾਂ ਦਾ ਗੁਦਾਮ ਸੀਗਾ। ਅੱਛਾ। ਔਰ ਰਾਤ ਨੂੰ ਇਹ ਪਿਓ ਪੁੱਤਰ ਨੇ ਜਿਹੜੇ ਇਹ ਪਹਿਲਾਂ ਆਪਣਾ ਫਰਸ਼ ਪੁੱਟਿਆ, ਫਰਸ਼ ਪੁੱਟ ਕੇ ਫਿਰ ਇਹ ਵੇਖੋ ਕਿ 5 ਮਰਲੇ, ਹੁਣ ਮਰਲਾ ਵੀ ਤੇ ਉੱਥੇ 272 ਫੁੱਟ ਦਾ ਹੈ ਨਾ, 72 ਸਕੁਅਰ ਫੁੱਟ ਦਾ ਆ। ਤੁਸੀਂ ਇਸ ਤਰ੍ਹਾਂ ਮੰਨ ਕੇ ਤੁਰੋ, ਕਹਿੰਦੇ ਨੇ ਕਿ 150 ਫੁੱਟ ਦੇ ਲਾਗੇ ਚਾਗੇ ਸੁਰੰਗ ਆ ਜਿਹੜੀ ਜ਼ਮੀਨ 'ਚ 6 ਫੁੱਟ ਉਹਨਾਂ ਨੇ ਪੁੱਟੀ। ਔਰ ਜਦੋਂ ਪੁੱਟਦੇ ਰਹੇ ਨੇ ਰਾਤ ਨੂੰ। ਅੱਛਾ, ਕਿਸੇ ਨੂੰ ਪਤਾ ਨਹੀਂ ਮਿੱਟੀ ਕੱਢ ਕਿੱਥੇ ਸੁੱਟੀ ਹੈ, ਸਭ ਕੁਝ ਹੋਇਆ। ਗੁਦਾਮਾਂ ਨੂੰ ਉਹਨਾਂ ਲਾ ਲਈ ਸਨ। ਅੱਛਾ। ਗੋਦਾਮ ਤੱਕ ਉਹ ਸੁਰੰਗ ਲੈ ਕੇ ਗਏ ਤੇ ਇਹ ਕੋਈ 100 ਤੋਂ ਵੱਧ 150 ਤੋਂ ਘੱਟ ਜਿਹੜੀ ਸੁਰੰਗ ਹੈ ਇਹਦੇ ਵਿੱਚ ਉਹਨਾਂ ਨੇ 2.25 ਲੱਖ ਦਾ ਚੋਲ ਜਿਹੜਾ ਉਹ ਚੋਰੀ ਕੀਤਾ ਗੁਦਾਮ ਦੇ ਵਿੱਚੋਂ। ਗੁਦਾਮ 'ਚ ਜਦੋਂ ਪਤਾ ਲੱਗਾ, ਗੁਦਾਮ ਖੋਲਿਆ ਕਿ ਇਹ ਕੀ ਹੋਇਆ, ਪਤਾ ਲੱਗਾ ਕਿ ਜੀ ਇਹ ਉਹ ਜਦੋਂ ਸੁਰੰਗ ਥਾਣੀ ਅਪੜੇ ਤੇ ਪਤਾ ਲੱਗਾ ਇਹ ਸੁਰੰਗ ਥਾਣੀ ਚੋਲ ਚੋਰੀ ਹੁੰਦਾ ਰਿਹਾ ਹੈ। ਹੁਣ ਚੋਲ ਚੋਰੀ ਹੁੰਦਾ ਰਿਹਾ, ਜਦੋਂ ਉਸ ਮਕਾਨ ਤੇ ਅਪੜੇ ਪਤਾ ਲੱਗਾ ਇਹ ਤੇ ਕਿਰਾਏਦਾਰ ਸਨ ਤੇ ਬਗੈਰ ਕਿਰਾਇਆ ਦਿੱਤੇ ਆ ਕੋਈ 15 ਦਿਨ ਹੋ ਗਏ ਆ, ਇਹ ਨਸ ਗਏ ਨੇ। ਯਾਨੀ 2.25 ਲੱਖ ਦਾ ਚੋਰੀ ਕਰਕੇ ਪਤਾ ਨਹੀਂ ਕਿੱਥੇ ਵੇਚ ਕੇ। ਹੁਣ ਪਿੰਡਾਂ ਥਾਵਾਂ ਦੇ ਵਿੱਚ ਕੌਣ ਸ਼ਨਾਖਤੀ ਕਾਰਡ ਜਾਂ ਬਾਕੀ ਸਾਰੇ ਔਰ ਪੁਲਿਸ ਵੈਰੀਫਿਕੇਸ਼ਨ ਥਾਣੇ 'ਚ ਰਜਿਸਟ੍ਰੇਸ਼ਨ ਕਰਾਉਂਦਾ? ਇਹ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਸੁਸਾਇਟੀਆਂ 'ਚ ਰਿਵਾਜ ਆ, ਇਸ ਕਰਕੇ ਉਹਨਾਂ ਦਾ ਅਤਾ ਪਤਾ ਨਹੀਂ ਹੈ। ਚਰਚਾ ਇਸ ਕਰਕੇ ਇਹਦਾ ਪਤਾ ਹੈ, ਲੋਕੀ ਹੁਣ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਮੀਮਸ ਵੀ ਬਣਾਉਂਦੇ ਨੇ। ਉਹ ਜਿਹੜਾ ਹੈ ਆ ਜਿਨ੍ਹਾਂ ਨੇ ਸਾਡੀ ਅਫਤਾਰੀ ਨਹੀਂ ਕਰਾਈ, ਰੱਬ ਕਰੇ ਉਹਨਾਂ ਦੇ ਵੀ ਘਰ ਨੂੰ ਇਸੇ ਤਰ੍ਹਾਂ ਸੁਰੰਗ ਦੀ ਸੰਨ ਲੱਗੇ। ਇਹ ਜਿਨ੍ਹਾਂ ਨੇ ਸਾਨੂੰ ਸੱਦਿਆ ਨਹੀਂਗਾ ਉਹਨਾਂ ਨੂੰ ਵੀ ਇੰਜ ਹੋਵੇ। ਸੋ ਇਹ ਮੀਮਸ ਦੇ ਵਿੱਚ ਸ਼ੁਗਲ ਆ, ਜੋ ਹੋਣਾ ਸੀਗਾ ਉਹ ਹੋ ਗਿਆ। ਜਿਨ੍ਹਾਂ ਦਾ ਨੁਕਸਾਨ ਹੋਣਾ ਸੀਗਾ ਉਹ ਵੀ ਵੇਖਣ ਦੇ ਨੇ ਕੀ ਬਣਿਆ ਗਦਾਮ ਵਾਲੇ, ਤੇ ਜਿਨ੍ਹਾਂ ਚੋਰੀ ਕੀਤੀ ਸੀ ਉਹ ਵੀ ਪਤਾ ਨਹੀਂ ਕਿੱਥੇ ਤੇ ਕਿੱਥੇ ਅਪੜ ਗਏ ਨੇ। ਲੋਕਾਂ ਨੂੰ ਜ਼ਰਾ ਸ਼ੁਗਰ ਲਾਉਣ ਲਈ ਮੌਕਾ ਚਾਹੀਦਾ ਆ। ਸੁਰੰਗ ਦੀਆਂ ਤਸਵੀਰਾਂ ਲਾ ਕੇ ਜਿਨ੍ਹਾਂ ਨੇ ਆ ਰੋਜ਼ੇ ਮੁੱਕ ਗਏ ਨੇ, ਨਹੀਂ ਨਾ ਅਫਤਾਰੀ ਕਰਾਈ, ਮਰਨਾ ਉਹਨਾਂ ਨੇ ਵੀ ਆ। ਤੇ ਮੈਂ ਤੇ ਚਾਹੁੰਦਾ ਉਸ ਤੋਂ ਪਹਿਲਾਂ ਸੰਨ ਲੱਗੇ ਤੇ ਇਹ ਸਾਰੇ ਇਹਨਾਂ ਦੇ ਮੁਰਗੇ ਮਸਲਮ ਤੇ ਇਹ ਸਭ ਕੁਝ ਹੋ ਜੇ, ਉਹਦੇ ਤੇ ਇੱਕ ਹਾਸੇ ਨੇ ਜਿਹੜੇ ਉਹ ਖਿਲ ਰਹੇ ਨੇ, ਤਾਂ ਚਰਚਾ ਹੀ ਹੋਗਾ ਜੀ ਇਹ ਖਬਰ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਪਹਿਲਾਂ ਤਾਂ ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਤਾਜ਼ਾ ਅਪਡੇਟਸ ਜਿਹੜੀਆਂ ਉਹ ਮਿਲਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਦਾ ਬੁਲਟਨ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਇਸ ਕਾਬਲ ਹੈ ਨੇ ਕਿ ਇਹਨਾਂ 'ਚ ਐਡਵਰਟਾਈਜ਼ਮੈਂਟ ਕਰਕੇ ਤੁਸੀਂ ਆਪਣੇ ਕਾਰੋਬਾਰ ਵਪਾਰ ਦੇ ਵਧਾ ਲਈ ਇੱਕ ਕਿਰਦਾਰ ਜਾਂ ਫਾਇਦਾ ਚੁੱਕ ਸਕਦੇ ਜੇ, ਤੇ ਇਹਨਾਂ ਨੂੰ ਸਪਾਂਸਰ ਕਰ ਲਓ ਜੀ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 46272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।